ਅਗਲੀ ਖਬਰ ਵੱਲ ਚਲੀਏ ਤੇ ਹੌਪਕਿੰਟਨ ਜੋ ਹੈਗਾ ਸਕੂਲ ਡਿਸਟ੍ਰਿਕਟ ਮੈਸਾਚੂਸੇਟਸ ਦੇ ਵਿੱਚ ਹੌਪਕਿੰਟਨ ਉਸ ਸਕੂਲ ਡਿਸਟ੍ਰਿਕਟ ਨੇ ਸਿੱਖ ਬੱਚਿਆਂ ਨੂੰ ਆਪਣੀ ਜਿਹੜੀ ਕਿਰਪਾਨ ਆ ਉਹ ਪਹਿਨਣ ਦੀ ਇਜਾਜ਼ਤ ਦੇ ਦਿੱਤੀ ਹੈਗੀ ਆ। ਹਾਲਾਂਕਿ ਉਹਦੇ ਵਿੱਚ ਉਹਨਾਂ ਨੇ ਕੰਡੀਸ਼ਨ ਲਾਈਆਂ ਵੀ 3 ਇੰਚ ਲੰਬੀ ਹੋਣੀ ਚਾਹੀਦੀ ਆ, ਉਹ ਪੂਰੀ ਕੱਪੜੇ ਨਾਲ ਪੈਕ ਹੋਣੀ ਚਾਹੀਦੀ ਆ। ਕਿਸੇ ਟਾਈਮ ਵੀ ਜੋ ਬੱਚੇ ਆ ਉਹ ਕਿਰਪਾਨ ਨੂੰ ਆਪਣੇ ਬਾਹਰ ਨਾ ਕੱਢ ਸਕਣ। ਜਿਹੜੇ ਪਰਿਵਾਰ ਆ ਹਰ ਸਾਲ ਉਹਨਾਂ ਨੂੰ ਸੇਫਟੀ ਦੇ ਸੰਬੰਧ ਦੇ ਵਿੱਚ ਜੋ ਸਕੂਲ ਦੇ ਅਥਾਰਟੀਜ਼ ਆ ਉਹਨਾਂ ਦੇ ਨਾਲ ਮਿਲਣਾ ਪਿਆ ਕਰੂਗਾ। ਪਹਿਲਾਂ ਬਹੁਤ ਸਾਰੇ ਲੋਕਾਂ ਨੇ ਵਿਰੋਧ ਵੀ ਕੀਤਾ ਸੀ, ਪਰ ਸਕੂਲ ਵਾਲਿਆਂ ਨੇ ਇਹ ਕਿਹਾ ਆ ਵੀ ਇਹ ਜੋ ਸਿੱਖ ਬੱਚੇ ਆ ਬਹੁਤ ਡੀਪਲੀ ਉਹਨਾਂ ਦਾ ਰਿਲੀਜੀਅਸ ਬਿਲੀਫ ਹੈਗਾ ਤੇ ਉਹਨਾਂ ਦਾ ਜੇ ਰੈਕਡ ਦੇਖਿਆ ਜਾਵੇ ਸਕੂਲ ਦੇ ਬੱਚਿਆਂ ਦਾ, ਸਿੱਖ ਬੱਚਿਆਂ ਦਾ ਰੈਕਡ ਆਫ ਅਪਰੋਪਰੀਏਟ ਸਕੂਲ ਬਿਹੇਵੀਅਰ, ਉਹਨਾਂ ਦਾ ਬਹੁਤ ਵਧੀਆ ਬਿਹੇਵੀਅਰ ਆ। ਇਸ ਕਰਕੇ ਅਸੀਂ ਬੱਚਿਆਂ ਨੂੰ, ਜਿਹੜੇ ਸਿੱਖ ਬੱਚੇ ਆ ਅੰਮ੍ਰਿਤਧਾਰੀ ਹੈਗੇ ਆ, ਉਹਨਾਂ ਨੂੰ ਕਿਰਪਾਨ ਅਲਾਓ ਕਰਨ ਜਾ ਰਹੇ ਹੈਗੇ ਆ। ਸੋ ਮੈਸਾਚੂਸੇਟਸ ਦੇ ਹੌਪਕਿੰਟਨ ਸਕੂਲ ਡਿਸਟ੍ਰਿਕਟ ਦੇ ਵਿੱਚ ਜੋ ਬੱਚੇ ਜਾਂਦੇ ਆ ਹੁਣ ਦਸਤਾਰਧਾਰੀ ਅੰਮ੍ਰਿਤਧਾਰੀ ਬੱਚੇ ਆ, ਉਹ ਕਿਰਪਾਨ ਪਹਿਨਣਗੇ। ਜੀ, ਉੱਥੇ ਇੱਕ ਜਿਹੜੇ ਪੇਰੈਂਟ ਆ ਹਰਪ੍ਰੀਤ ਸਿੰਘ, ਉਹਨਾਂ ਨੇ ਕਿਹਾ ਵੀ ਕਿਰਪਾਨ ਜਿਹੜੇ ਵਿਦਿਆਰਥੀਆਂ ਦੇ ਲਈ ਉਹੀ ਕੈਰੀ ਕਰਦੇ ਆ ਜਿਹੜੇ 5 ਆਰਟੀਕਲ, 5 ਕਕਾਰ ਪਹਿਨਦੇ ਆ ਆਪਣੀ ਰਿਲੀਜੀਅਸ ਆਈਡੈਂਟਿਟੀ ਦੇ ਤੌਰ ਦੇ ਉੱਤੇ। ਕਹਿੰਦੇ ਵੀ ਇਹ ਵੈਪਨ ਨਹੀਂ ਆ, ਇਹ ਸਿੰਬਲ ਆਫ ਫੇਥ ਆ। ਪਰ ਇਹ ਜੇ ਮਜ਼ਲੂਮ ਦੇ ਉੱਤੇ ਜ਼ੁਲਮ ਹੋ ਰਿਹਾ ਤਾਂ ਫਿਰ ਵਰਤਣਾ ਜਿਹੜਾ ਉਹ ਜ਼ਰੂਰ ਚਾਹੀਦਾ ਹੁੰਦਾ ਆ, ਇਹ ਆਖਿਆ ਜਾਂਦਾ। ਕਹਿੰਦੇ ਵੀ ਕਿਰਪਾਨ ਇਹ ਜਿਹੜੀ ਆ ਹੈ ਤਾਂ ਛੋਟੀ ਜਿਹੀ ਆਰਟੀਕਲ ਆਫ ਫੇਥ ਦੇ ਤੌਰ ਦੇ ਉੱਤੇ ਇਹ ਦੇਖੀ ਜਾ ਰਹੀ ਆ, ਪਰ ਕਹਿੰਦੇ ਵੀ ਇਹ ਕੋਈ ਇੱਦਾਂ ਖਤਰਨਾਕ ਨਹੀਂ ਆ। ਉੱਥੇ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਇਸ ਤੋਂ ਵੀ ਜਿਹੜੀਆਂ ਖਤਰਨਾਕ ਆ। ਜੇ ਕਿਸੇ ਨੇ ਕੋਈ ਕੰਮ ਕਰਨਾ ਆ ਤਾਂ ਉਹ ਕਾਂਡ ਕਰਨਾ ਆ ਤਾਂ ਉਹ ਕੋਈ ਵੀ ਹੋਰ ਆਬਜੈਕਟ ਜਿਹੜੀ ਕਲਾਸਰੂਮ 'ਚ ਪਈ ਹੁੰਦੀ ਆ ਉਹਦੇ ਨਾਲ ਵੀ ਉਹ ਕੁਛ ਕਰ ਸਕਦੇ ਹੈਗੇ ਆ। ਕਹਿੰਦੇ ਸਿਜ਼ਰ ਹੁੰਦੇ ਆ, ਬਾਕਸ ਕਟਰ ਆ, ਡਿਵਾਈਡਰਸ ਆ, ਉਹ ਕਹਿੰਦੇ ਵੀ ਕਿਰਪਾਨ ਦੇ ਨਾਲੋਂ ਵੀ ਜ਼ਿਆਦਾ ਜਿਹੜਾ ਉਹ ਡੈਮੇਜ ਕਰ ਸਕਦੇ ਹੈਗੇ ਆ। ਸੋ ਇਸ ਗਾਈਡਲਾਈਨ ਜਿਹੜੀ ਪਬਲਿਸ਼ ਕੀਤੀ ਗਈ ਆ ਹੌਪਕਿੰਟਨ ਪਬਲਿਕ ਸਕੂਲ ਦੇ ਲਈ, ਉਹਨਾਂ ਨੇ ਦੱਸਿਆ ਵੀ ਜਿਹੜੀ ਕਿਰਪਾਨ ਆ ਇਸ ਦਾ ਬਲੇਡ ਡਲ ਹੋਣਾ ਚਾਹੀਦਾ ਆ ਤੇ 3 ਇੰਚ ਤੋਂ ਜਿੱਦਾਂ ਲੰਬੀ ਉਹ ਨਾ ਹੋਵੇ ਜਿੱਦਾਂ ਤੁਸੀਂ ਦੱਸਿਆ ਆ। ਤੇ ਜਿਹੜਾ ਵਿਦਿਆਰਥੀ ਲੈ ਕੇ ਜਾਵੇ ਉਹ ਅੰਮ੍ਰਿਤਧਾਰੀ ਜਿਹੜਾ ਹੋਣਾ ਲਾਜ਼ਮੀ ਹੈਗਾ ਆ। ਸੋ ਉਹਦੇ ਨਾਲ ਜਿਹੜਾ ਉਹ ਕੀਤਾ ਗਿਆ ਆ। ਸੋ ਹੁਣ ਇਹਨਾਂ ਨੇ ਅਪਡੇਟ ਕਰ ਦਿੱਤਾ ਆ। ਇਵੈਂਚੁਅਲੀ ਇਸ ਸ਼ਹਿਰ ਤੋਂ ਇਹ ਜਿਹੜੀ ਸ਼ੁਰੂਆਤ ਆ ਹੋਣ ਜਾ ਰਹੀ।